ਵਿੱਚ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਪਵਨਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਜੋ ਵੀ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਔਰ ਸੋਚਵਾਨ ਗੁਰਸਿੱਖ ਵੀਰ ਨੇ। ਉਹਨਾਂ ਦੀ ਹਮੇਸ਼ਾ ਹੀ ਕ੍ਰੀਏਟਿਵ ਥਿੰਕਿੰਗ ਹੋਣ ਕਰਕੇ ਚੰਗੇ ਸੁਝਾਅ ਉਹਨਾਂ ਦੇ ਹੁੰਦੇ ਨੇ ਜੀ। ਉਹਨਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਹੈ ਕਿ ਵੀ ਜਿਹੜੀ ਸਾਡੀ ਆਜ਼ਾਦੀ ਦੀ ਲੜਾਈ ਹੈ ਵੀ ਇੱਥੇ ਬੈਠੇ ਸਿੱਖ ਤਾਂ ਮਹਿਰੂਮ ਨੇ ਕਿਸੇ ਵੀ ਯੋਗ ਅਗਵਾਈ ਤੋਂ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਉੱਥੇ ਤਾਂ ਉਹੀ ਬਾਦਲ ਰਾਮੂਵਾਲੀਏ ਜਿਹੜੇ ਨੇ ਸਾਡੇ ਪੇਸ਼ ਪਾ ਦਿੱਤੇ ਨੇ, ਉਹਨਾਂ ਦੇ ਉਸ ਚੱਕਰ ਵਿਊ ਚੋਂ ਕੌਮ ਦਾ ਹਿੱਸਾ, ਵੱਡਾ ਹਿੱਸਾ ਨਹੀਂ ਨਿਕਲ ਸਕਦਾ ਜੀ। ਉਹਦੇ ਨਾਲ ਹੀ ਉਹ ਇਹ ਸਮਝਦੇ ਨੇ ਵੀ ਜੇ ਬਾਹਰ ਬੈਠੇ ਸਿੱਖ ਕੋਈ ਨੀਤੀ ਤਿਆਰ ਕਰਨ, ਅਗਵਾਈ ਦੇਣ, ਤੇ ਪੰਜਾਬ ਦੇ ਸਿੱਖ ਜਾਂ ਭਾਰਤ ਦੇ ਸਿੱਖ ਉਹਨਾਂ ਤੋਂ ਅਗਵਾਈ ਲੈ ਸਕਦੇ ਨੇ ਜੀ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੁਨੀਆ ਇੱਕ ਪਿੰਡ ਬਣ ਗਿਆ ਹੈ ਜਿਹਨੂੰ ਗਲੋਬਲ ਵਿਲੇਜ ਕਹਿੰਦੇ ਨੇ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਜਿਵੇਂ ਅਸੀਂ ਪਹਿਲੇ ਗੱਲ ਕਰਕੇ ਹਟੇ ਹਾਂ ਕਿ ਜਿਹੜੇ ਮੀਨਸ ਆਫ ਕਮਿਊਨੀਕੇਸ਼ਨ ਨੇ ਜੀ, ਉਹ ਭਾਵੇਂ ਇੰਟਰਨੈਟ ਹੈ, ਟਵਿੱਟਰ ਹੈ, ਫੇਸਬੁੱਕ ਹੈ, ਉਹ ਸੈਕਿੰਡਾਂ ਦੇ ਵਿੱਚ ਜਿਹੜਾ ਹੈ ਉਹ ਇੱਕ ਦੂਜੇ ਦੀ ਸ਼ਕਲ ਵੀ ਦੇਖ ਰਹੇ ਹੁੰਦੇ ਨੇ ਔਰ ਸੁਨੇਹਾ ਵੀ ਪਹੁੰਚ ਰਿਹਾ ਹੁੰਦਾ ਜੀ। ਪਰ ਇਹਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜੇ ਮੀਨਸ ਆਫ ਕਮਿਊਨੀਕੇਸ਼ਨ ਨੇ ਚੰਗੀ ਗੱਲ ਲਈ, ਤੇ ਜਿਸ ਦੁਸ਼ਮਣ ਨਾਲ ਸਾਡੀ ਲੜਾਈ ਹੈ ਜੀ ਉਹਨਾਂ ਦੇ ਹੱਥ 'ਚ ਵੀ ਇਹ ਵੈਪਨ ਹੈ ਮੋਨੀਟਰ ਕਰਨ ਦੇ ਲਈ। ਇਹੀ ਕਾਰਨ ਹੈ ਵੀ ਕਈ ਸਾਡੇ ਉੱਥੇ ਜਜ਼ਬਾਤੀ ਹੋਏ ਵੀਰ ਜਦੋਂ ਫੇਸਬੁੱਕ ਤੇ ਜਾਂ ਕਿਸੇ ਤੇ ਕੋਈ ਕਮੈਂਟ ਪਾਉਂਦੇ ਨੇ ਤੇ ਹਫ਼ਤੇ ਦੇ ਵਿੱਚ ਪੰਜਾਬ ਪੁਲਿਸ ਉੱਥੇ ਪਹੁੰਚੀ ਹੁੰਦੀ ਹੈ। ਪਹਿਲਾਂ ਉਹਨਾਂ ਨੇ ਆਪਣੇ ਉੱਥੇ ਜਿਹੜੇ ਟਾਊਟ ਰੱਖੇ ਨੇ, ਕਿਸੇ ਨੂੰ ਸ਼ਿਵ ਸੈਨਾ ਦਾ ਨਾਂ ਦਿੱਤਾ ਹੈ, ਕੋਈ ਬਜਰੰਗ ਦਲ ਦਾ, ਇਹ ਸਾਰੇ ਇਹਨਾਂ ਦੇ ਏਜੰਸੀਆਂ ਦੇ ਨੈਟਵਰਕ ਹੈ ਜੀ। ਉਹਨਾਂ ਤੋਂ ਕੋਈ ਭੜਕਾਊ ਜਿਹੀ ਕੋਈ ਵੀਡੀਓ ਪਵਾ ਦੇਣਗੇ, ਕੋਈ ਸਟੇਟਮੈਂਟ ਦਵਾ ਦੇਣਗੇ, ਫਿਰ ਆਪਣੇ ਜਿਹੜੇ ਸਿੰਘ ਸਿੰਘਣੀਆਂ ਨੇ ਉਹ ਭਾਵੁਕ ਹੋ ਕੇ ਉਹਦੇ ਮਗਰ ਪੈਂਦੇ ਨੇ, ਗਾਲੀ ਗਲੋਚ ਕਰਦੇ ਨੇ ਜਾਂ ਉਹਨੂੰ ਚੈਲੰਜ ਕਰਦੇ ਨੇ, ਤੇ ਉੱਥੇ ਫਿਰ ਪਹੁੰਚ ਜਾਂਦੀ ਹੈ ਪੁਲਿਸ। ਸੋ ਇਹ ਇੱਕ ਪਾਰਟ ਜਿਹੜੀ ਅਗਵਾਈ ਵਾਲਾ ਜਾਂ ਨੀਤੀਆਂ ਵਾਲਾ ਹੈ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ TV 84 ਜਾਂ ਸਾਡੇ ਇਸ ਪ੍ਰੋਗਰਾਮ ਸੱਚੋ ਸੱਚ ਨਾਲ ਭਾਰਤ ਭਰ 'ਚੋਂ ਵੀ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਜੁੜੇ ਨੇ, ਭਾਵੇਂ ਬਹੁਤ ਸਾਰੇ ਲਾਈਵ ਨਾ ਦੇਖ ਸਕਦੇ ਹੋਣ, YouTube ਰਾਹੀਂ ਜੀ ਉਹ ਦੇਖਦੇ ਨੇ, ਪਹੁੰਚ ਕਰਦੇ ਨੇ। ਪਰ ਜਿਹੜੀ ਅਲਟੀਮੇਟ ਲੀਡਰਸ਼ਿਪ ਹੁੰਦੀ ਹੈ, ਜਿਹੜੀ ਜਿਹਨਾਂ ਲੋਕਾਂ ਦੇ ਵਿੱਚ ਜਿਹੜਾ ਰਹਿੰਦਾ ਜੀ, ਪ੍ਰੋਵਾਈਡ ਉਹੀ ਕਰਦਾ। ਬਾਹਰੋਂ ਤੁਸੀਂ ਸੁਜੈਸਟਿਵ ਪਾਰਟ ਰੱਖ ਸਕਦੇ ਹੋ, ਕੋਈ ਹੋਰ ਇੰਟਰੈਕਸ਼ਨ ਮਾੜਾ ਮੋਟਾ ਹੋ ਸਕਦਾ ਹੈ। ਇਹ ਨਹੀਂ ਹੁੰਦਾ ਕਿ ਜਿਹੜੇ ਇਨ ਐਗਜ਼ਾਈਲ ਬੈਠਾ ਹੈ ਕੋਈ, ਉਹਦੀ ਲੀਡਰਸ਼ਿਪ ਨੂੰ ਜਿਹੜਾ ਪੰਜਾਬ ਦੇ ਲੋਕ ਜਾਂ ਦੂਸਰੇ ਐਕਸੈਪਟ ਵੀ ਕਰਨ। ਔਰ ਮੈਂ ਸਮਝਦਾ ਹਾਂ ਵੀ ਇਹ ਤਾਂ ਹੋ ਸਕਦਾ ਵੀ ਤੁਸੀਂ ਤਾਲਮੇਲ ਦੇ ਨਾਲ ਕੰਮ ਕਰਦੇ ਹੋ ਜੀ। ਜਿਹੜੇ ਜਿਵੇਂ ਹੁਣ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਦੇ ਲਈ ਕੰਮ ਕਰਨ ਵਾਲੇ ਗਰੁੱਪ ਨੇ, ਜਿਵੇਂ ਸੁਰਜੀਤ ਸਿੰਘ ਪੁਲਸੀਆ ਜਿਹਨੇ ਇਨਕਸ਼ਾਫ ਕੀਤਾ ਹੈ ਵੀ ਉਹਨੇ 23 ਪੁਲਿਸ ਮੁਕਾਬਲੇ ਬਣਾਏ ਔਰ 83 ਬੇਕਸੂਰ ਨੌਜਵਾਨਾਂ ਨੂੰ ਉਹਨੇ ਜਿੱਥੇ ਮਹਿਤੇ ਥਾਣੇ 'ਚ ਲੱਗਿਆ ਸੀ ਉੱਥੇ ਮਾਰਿਆ। ਸੋ ਹੁਣ ਉਹਦੇ 'ਚ ਪੰਜਾਬ 'ਚ ਆਟੋਮੈਟਿਕਲੀ ਜਥੇਬੰਦੀਆਂ ਨੇੜੇ ਆਈਆਂ। ਇਸ ਗੱਲ ਨੂੰ ਬਾਹਰਲੇ ਸਿੱਖਾਂ ਨੇ ਚੁੱਕ ਲਿਆ ਜੀ। TV 84 ਦੇ ਹਵਾਲੇ ਨਾਲ ਵੀ ਇਸ ਦੀ ਗੱਲ ਹੋਈ ਔਰ ਦੁਨੀਆ ਭਰ ਜਿੱਥੇ ਸਿੱਖ ਚੈਨਲ ਨੇ ਜਾਂ ਈਵਨ ਪ੍ਰਿੰਟ ਮੀਡੀਆ, ਰੇਡੀਓ ਸਟੇਸ਼ਨ ਨੇ, ਇਹਦੀ ਗੱਲ ਹੋ ਰਹੀ ਹੈ। ਇਸੇ ਤਰ੍ਹਾਂ ਪਹਿਲਾਂ ਭਾਈ ਰਾਜੋਆਣਾ ਦਾ ਇਸ਼ੂ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇਸ਼ੂ ਸੀ। ਸੋ ਮੈਨੂੰ ਇਹ ਭਰੋਸਾ ਹੈ ਕਿ ਪੰਜਾਬ ਦੇ ਵਿੱਚ ਸਮਾਂ ਪਾ ਕੇ ਨਿਕਲੇਗੀ ਲੀਡਰਸ਼ਿਪ ਕਲੈਕਟਿਵ ਹੀ। ਕਿਸੇ ਇੱਕ ਬੰਦੇ ਨੂੰ ਤਾਂ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਤਰ੍ਹਾਂ ਨਾ ਖੜੇ ਹੋਣ ਦੇਣਾ, ਨਾ ਬਿਲਟ ਹੋਣ ਦੇਣੇ ਜੀ। ਔਰ ਉਹ ਸਕੈਟਰਡ ਹੋਏਗੀ ਪਰ ਕਾਜ਼ ਨੂੰ ਸਮਰਪਿਤ ਹੋਏਗੀ। ਔਰ ਖਾਸ ਤੌਰ ਤੇ ਜਿਵੇਂ ਯੰਗਰ ਜਨਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਤੋਂ ਸਾਨੂੰ ਆਸਾਂ ਨੇ। ਔਰ ਬਾਹਰ ਵੀ ਇਹਨਾਂ 20-22 ਸਾਲਾਂ 'ਚ ਇੱਕ ਛਾਨਣਾ ਲੱਗਾ, ਬੜੇ ਮੌਕਾਪ੍ਰਸਤ ਲੋਕ ਜਿਨ੍ਹਾਂ ਨੇ ਬੜੇ ਉੱਚੀ ਉੱਚੀ ਨਾਅਰੇ ਲਾਏ, ਬੜੀਆਂ ਗੂੜੀਆਂ ਕੇਸਰੀ ਪੱਗਾਂ ਬੰਨੀਆਂ, ਸਭ ਨੂੰ ਭੜਕਾਉਣ ਵਾਲਿਆਂ ਸਭ ਤੋਂ ਅੱਗੇ ਹੁੰਦੇ ਸੀ। ਕੋਈ ਬਾਦਲ ਦੇ ਜਹਾਜ਼ ਦੇ ਸਵਾਰ ਨੇ, ਕੋਈ ਐਮਬੈਸੀ ਦੀ ਖੋਤੀ ਤੇ ਬੈਠੇ ਨੇ ਜਾ ਕੇ ਜੀ, ਉਹਨਾਂ ਸਾਰਿਆਂ ਦੀ ਪਛਾਣ ਹੋਈ ਹੈ। ਸੋ ਜਿਹੜਾ ਇਸ ਸਾਰੇ 'ਚੋਂ ਇੱਥੇ ਵੀ ਸਰਵਾਈਵ ਹੋ ਕੇ ਜਿਹੜੇ ਵੀਰ ਭੈਣਾਂ ਆਏ ਨੇ, ਉਹਨਾਂ ਦੇ ਵਿੱਚ ਕਮਿਟਮੈਂਟ ਹੈ। ਯੰਗਰ ਜਨਰੇਸ਼ਨ ਤਾਂ ਵੈਸੇ ਹੀ ਇਮਾਨਦਾਰ ਹੈ ਔਰ ਇੱਥੋਂ ਦੇ ਬੱਚੇ ਬੱਚੀਆਂ ਨੂੰ ਮੈਂ ਬਹੁਤ ਇਮਾਨਦਾਰ ਗਿਣਦਾ, ਆਪਣੇ ਨਾਲੋਂ ਵੀ, ਸਾਡੇ ਸਾਊਥ ਏਸ਼ੀਆ ਨਾਲੋਂ ਵੀ। ਅਸੀਂ ਤਾਂ ਫਿਰ ਵੀ ਕਰੁੱਕ ਮਾਈਂਡਸੈਟ ਲੈ ਕੇ ਆਉਂਦੇ ਹਾਂ ਕਿ ਉਹ ਕਲਚਰ 'ਚੋਂ ਅਸੀਂ ਆਏ, ਜਿਹੜਾ ਕਲਚਰ ਬੇਈਮਾਨ ਕਲਚਰ ਹੈ। ਇੱਥੇ ਬੇਸਿਕਲੀ ਇਮਾਨਦਾਰ ਕਲਚਰ ਹੈ, ਇਸ ਲਈ ਸਿਸਟਮ ਵੀ ਇਮਾਨਦਾਰ ਹੈ। ਸੋ ਮੈਨੂੰ ਇਹ ਆਸ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜੀ ਕਲੈਕਟਿਵ ਲੀਡਰਸ਼ਿਪ ਹੈ ਦੋਨੋਂ ਪਾਸਿਓਂ, ਛੋਟੇ ਛੋਟੇ ਗਰੁੱਪਾਂ 'ਚ ਵੀ ਭਾਵੇਂ ਕੋਈ ਕੰਮ ਕਰਦੇ ਰਹੋ, ਇੱਕ ਦੂਜੇ ਦਾ ਵਿਰੋਧ ਨਾ ਕਰੋ, ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰੋ। ਇਹਨਾਂ ਨੂੰ ਲੜੀ 'ਚ ਪਰੋਂਦਿਆਂ ਬਹੁਤਾ ਵਕਤ ਨਹੀਂ ਲੱਗਣਾ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਪਵਨਦੀਪ ਸਿੰਘ ਜੀ ਤੁਹਾਡੇ ਲਿਖਣ ਦੇ ਲਈ ਜੀ। ਸਾਡਾ ਮੈਸੇਜ ਹੈ ਪੈਰਿਸ ਫਰਾਂਸ ਤੋਂ ਸਰਦਾਰ ਪ੍ਰਭਸ਼ਰ ਸਿੰਘ ਗਿੱਲ ਜੀ ਦਾ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਖਾਲਿਸਤਾਨ ਦਾ ਦਸਤਕ ਦੇ ਰਿਹਾ ਪੈਗਾਮ ਲੱਗਦਾ ਹੈ। ਇਹਨਾਂ ਨੂੰ ਖੁਸ਼ੀ ਹੈ ਕਿ ਹੁਣ ਸੁਰਜੀਤ ਸਿੰਘ ਪੁਲਸੀਆ ਵਰਗੇ ਕਾਤਲਾਂ ਨੇ ਵੀ ਜ਼ੁਬਾਨ ਖੋਲੀ ਹੈ
ਅਤੇ ਬੀਤੇ ਦਾ ਸੱਚ ਬਾਹਰ ਆ ਰਿਹਾ ਹੈ। ਇਹਨਾਂ ਦਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਫਰਾਂਸ, ਬੈਲਜੀਅਮ, ਜਰਮਨੀ ਆਦਿ ਵਿੱਚ ਯੂਰਪੀਅਨ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਦਾ ਮਾਹੌਲ ਬਣ ਰਿਹਾ ਹੈ ਕਿ ਇਸ ਨਾਲ ਯੂਰਪੀਅਨ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਭਾਰੀ ਔਕੜਾਂ ਨਹੀਂ ਆਉਣਗੀਆਂ ਕਿ ਇਸ ਨਾਲ ਯੂਰਪ ਵਿੱਚ ਸਿੱਖਾਂ ਦੀ ਆਬਾਦੀ ਵੀ ਘਟ ਨਹੀਂ ਜਾਵੇਗੀ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਪਹਿਲਾਂ ਤਾਂ ਪ੍ਰਭ ਸ਼ਰਨਦੀਪ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਵੀ ਜਿਵੇਂ ਉਸ ਕਾਤਲ ਪੁਲਸੀਏ ਨੇ ਸੁਰਜੀਤ ਸਿੰਘ ਨੇ ਜ਼ਬਾਨ ਖੋਲ੍ਹੀ ਹੈ ਜੀ, ਇਹ ਹੋਰਨਾਂ ਨੂੰ ਵੀ ਐਨਕਰੇਜ ਕਰੇਗਾ ਜਿਹਨਾਂ ਦੀ ਕਿਸੇ ਦੀ ਜ਼ਮੀਰ ਮਰੀ ਪਈ ਹੈ, ਭਾਵੇਂ 20 ਸਾਲਾਂ ਤੋਂ ਪਾਪ ਤਾਂ ਡਰਾਉਂਦੇ ਨੇ ਜੀ। ਔਰ ਜਿਵੇਂ ਇਹਨੇ ਸੁਰਜੀਤ ਸਿੰਘ ਨੇ ਵੀ ਕਿਹਾ ਸੀ ਕਿ ਜੀ ਇੱਕ ਇੰਸਪੈਕਟਰ ਰਾਮ ਲੁਬਾਇਆ, ਇੱਕ ਸਬ ਇੰਸਪੈਕਟਰ ਜਗੀਰ ਸਿੰਘ, ਉਹਨਾਂ ਨੇ ਖੁਦਕੁਸ਼ੀ ਕੀਤੀ ਜੀ ਜੀ, ਜਿਹੜੇ ਕਿ ਇਸ ਕਿਸਮ ਦੇ ਝੂਠੇ ਮੁਕਾਬਲਿਆਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ ਸੀ। ਔਰ ਬਹੁਤ ਹੋਰ ਵੀ ਜਿਨ੍ਹਾਂ ਦੇ ਰਿਸ਼ਤੇਦਾਰ ਕੋਈ ਦੂਰ ਦੁਰਾਡੇ ਨੇ ਕਹਿਣਗੇ ਜੀ ਕਿਸੇ ਨੂੰ ਕੋਹੜ ਹੋਇਆ ਜੀ, ਕੋਈ ਦਿਮਾਗੀ ਪਰੇਸ਼ਾਨ ਹੈ, ਕਿਸੇ ਦਾ ਜਿਹੜਾ ਉਹ ਰੁਲਿਆ ਹੋਇਆ ਸਾਰਾ ਕੁਝ। ਸੋ ਇਹ ਜਿਹੜਾ ਆਪਣੇ ਕੀਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇ, ਤੇ ਕੁਦਰਤ ਦਾ ਕਾਨੂੰਨ ਹੈ, ਨੇਚਰ ਦੇ ਵਿੱਚ ਵੀ ਹੈ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ। ਤੁਸੀਂ ਜ਼ਹਿਰ ਬੀਜ ਕੇ ਅੰਮ੍ਰਿਤ ਨਹੀਂ ਮੰਗ ਸਕਦੇ ਜੀ। ਬਿਲਕੁਲ ਬਾਬਾ ਫਰੀਦ ਨੇ ਵੀ ਯਾਦ ਕਰਾਇਆ ਕਿ ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜਾ ਪੱਟ। ਕਿ ਜੇ ਤੁਸੀਂ ਕਿੱਕਰ ਬੀਜਿਆ ਕੰਡਿਆਂ ਵਾਲਾ ਤਾਂ ਕਿੱਕਰ ਵੱਢੋਗੇ ਜੀ। ਫਿਰ ਤੁਸੀਂ ਬਿਜੌਰ ਦੀ ਦਾਖ ਜਾਂ ਅੰਗੂਰ ਕਹੋ ਜੀ ਤੁਹਾਨੂੰ ਮਿਲਣ, ਉਹ ਨਹੀਂ ਮਿਲਣਗੇ। ਜੇ ਸਾਰੀ ਉਮਰ ਤੁਸੀਂ ਹੰਡੇ ਉਨ ਕਤਾਏ ਤੁਸੀਂ ਉਨ ਕੱਤੀ ਹੈ, ਪੈਦਾ ਲੋੜਾ ਪੱਟ ਤੁਸੀਂ ਕਹੋ ਜੀ ਤੁਹਾਨੂੰ ਰੇਸ਼ਮ ਦੇ ਕੱਪੜੇ ਮਿਲ ਜਾਣ, ਇਹ ਨਹੀਂ ਹੋਏਗਾ। ਸੋ ਜਿਨ੍ਹਾਂ ਨੇ ਇਹ ਪੈਸੇ ਬਣਾਏ ਨੇ ਅਹੁਦੇ ਦੇ ਪ੍ਰਮੋਸ਼ਨਾਂ ਲਈ, ਬੇਕਸੂਰਾਂ ਦਾ ਖੂਨ ਡੋਲਿਆ, ਇਹਨਾਂ ਦਾ ਬੁਢਾਪਾ ਔਰ ਇਹਨਾਂ ਦੇ ਟੱਬਰ ਇਹ ਗਰਕ ਹੋਣਗੇ। ਪਰ ਜਿਹੜੇ ਕੋਈ ਸਾਫ਼ ਕਿਤੇ ਨਾ ਕਿਤੇ ਕੋਈ ਆਪਣੇ ਗੁਨਾਹ ਬਖਸ਼ਾ ਕੇ ਅੱਗੇ ਆਉਂਦੇ ਨੇ, ਐਡਮਿਟ ਕਰਦੇ ਨੇ, ਕਿਤੇ ਨਾ ਕਿਤੇ ਥੋੜੀ ਬਹੁਤ ਪੀਸ ਉਹ ਲੈ ਸਕਦੇ ਨੇ ਔਰ ਦੱਸਣ ਆ ਕੇ ਬਾਹਰ ਕਿ ਵੀ ਕਿਵੇਂ ਸਟੇਟ ਨੇ ਉਹਨਾਂ ਨੂੰ ਐਨਕਰੇਜ ਕੀਤਾ ਨਸਲਕੁਸ਼ੀ ਲਈ। ਜਿਹੜਾ ਇਹਨਾਂ ਦਾ ਸਵਾਲ ਹੈ ਕਾਫੀ ਸੰਜੀਦਾ ਸਵਾਲ ਹੈ ਕਿ ਯੂਰਪ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣ ਰਿਹਾ, ਔਰ ਪਿਛਲੇ ਦਿਨਾਂ ਜਿਵੇਂ ਫੈਸਲਾ ਤਾਂ ਭਾਵੇਂ ਕੁਛ ਅਰਸਾ ਪਹਿਲਾਂ ਦਾ ਆਇਆ ਹੋਇਆ ਸੀ, ਯੂਰਪੀਅਨ ਜਿਹੜੀ ਕੋਰਟ ਹੈ ਮੇਨ, ਕਿਉਂਕਿ ਯੂਰਪੀਅਨ ਦੇਸ਼ਾਂ ਦੀ ਇੱਕ ਆਪਣੀ ਪਾਰਲੀਮੈਂਟ ਹੈ, ਉਹਨਾਂ ਦੀ ਇੱਕ ਆਪਣੀ ਕੋਰਟ ਵੀ ਹੈ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਔਸਟੈਂਸੀਬਲ ਸਾਈਨਸ ਆਫ ਰਿਲੀਜਨ ਨੇ, ਜਿਹੜੇ ਧਰਮ ਦਾ ਚਿੰਨ੍ਹ ਜ਼ਾਹਰਾ ਤੌਰ ਤੇ ਪਬਲਿਕ ਸਕੂਲਾਂ 'ਚ ਨਹੀਂ ਹੋਣੇ ਚਾਹੀਦੇ ਜੀ। ਹੁਣ ਉਹਦੇ ਥੱਲੇ ਭਾਵੇਂ ਕਹਿਣ ਨੂੰ ਤਾਂ ਕਹਿੰਦੇ ਨੇ ਜੀ ਕ੍ਰਿਸਚਨ ਕ੍ਰਾਸ ਹੈ, ਮੁਸਲਮਾਨ ਬੀਬੀਆਂ ਦਾ ਬੁਰਕਾ ਹੈ, ਜਾਂ ਯਹੂਦੀਆਂ ਦਾ ਯਾਮੁਕਾ ਹੈ ਜਿਹੜਾ ਸਿਰ ਤੇ ਪਾਉਂਦੇ ਨੇ, ਵੀ ਉਹਨਾਂ ਤੇ ਵੀ ਪਾਬੰਦੀ ਹੈ। ਪਰ ਨਾ ਤਾਂ ਕ੍ਰਾਸ ਕ੍ਰਿਸਚੀਅਨਿਟੀ ਦਾ ਸੈਂਟਰ ਹੈ ਕਿ ਵੀ ਉਹ ਜਿਹੜਾ ਕ੍ਰਾਸ ਨਾ ਪਾਏ ਉਹ ਈਸਾਈ ਨਹੀਂ ਰਹਿੰਦਾ, ਨਾ ਹੀ ਜਿਹੜਾ ਬੁਰਕਾ ਹੈ ਉਹ ਸੈਂਟਰ ਹੈ। ਕਲਚਰਲ ਜ਼ਰੂਰ ਹੈ, ਇਸਲਾਮ ਦੀ ਇੱਕ ਸ਼ਰਮ ਹਿਆ ਦੀ ਲਾਈਨ ਹੈ ਔਰਤਾਂ ਪ੍ਰਤੀ, ਉਹਦਾ ਉਹ ਪ੍ਰਤੀਕ ਹੈ। ਇਸੇ ਤਰ੍ਹਾਂ ਯਾਮੁਕਾ ਕਿੰਨੇ ਯਹੂਦੀਆਂ ਦੇ ਸਿਰ ਤੇ ਹੁੰਦਾ, ਪਰ ਸਿੱਖਾਂ ਦੇ ਮਾਮਲੇ 'ਚ ਤਾਂ ਸਾਡੇ ਕੇਸ ਔਰ ਕੇਸਾਂ ਤੋਂ ਸਜੀ ਦਸਤਾਰ ਉਹੀ, ਉਹਦੇ ਨਾਲ ਹੀ ਅਸੀਂ ਸਿੱਖ ਹਾਂ ਜਾਂ ਨਹੀਂ ਹੈ ਜੀ। ਸੋ ਜ਼ਾਹਰ ਹੈ ਵੀ ਇਹ ਜਿਹੜੀ ਸ਼ੁਰੂਆਤ ਫਰਾਂਸ ਤੋਂ ਹੋਈ, ਫਰਾਂਸ 'ਚ ਪਬਲਿਕ ਸਕੂਲਾਂ ਦੇ ਵਿੱਚ ਪਾਬੰਦੀ, ਫਿਰ ਗੱਲ ਕੱਲੀ ਸਕੂਲਾਂ ਤੱਕ ਨਹੀਂ ਹੁੰਦੀ, ਨਹੀਂ ਤਾਂ ਹੁੰਦਾ ਜੀ ਚਲੋ ਪਬਲਿਕ ਸਕੂਲਾਂ 'ਚ ਨਾ ਪੜ੍ਹਾਓ, ਤੁਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਲਓ ਜੀ। ਕੈਥੋਲਿਕ ਸਕੂਲ ਨੇ ਉਹ ਤੁਹਾਨੂੰ ਐਡਮਿਟ ਕਰ ਲੈਂਦੇ ਨੇ, ਪਰ ਗੱਲ ਇੱਥੇ ਨਹੀਂ। ਜਿਵੇਂ ਫਰਾਂਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਦੇ ਉੱਤੇ ਤੁਸੀਂ ਦਸਤਾਰ ਨਾਲ ਫੋਟੋ ਨਹੀਂ ਲਾ ਸਕਦੇ ਜੀ। ਫਿਰ ਜੇ ਤੁਸੀਂ ਟਰੈਵਲ ਕਰਨਾ ਹੈ, ਪਾਸਪੋਰਟ ਲੈਣਾ, ਉਹਦੇ ਤੇ ਤੁਹਾਡੀ ਫੋਟੋ ਨਹੀਂ ਹੋਏਗੀ। ਫਿਰ ਕਈ ਪਬਲਿਕ ਬਿਲਡਿੰਗਸ ਦੇ ਵਿੱਚ ਪਾਬੰਦੀ ਲਾ ਦਿੱਤੀ ਉਹਨਾਂ ਨੇ। ਸੋ ਇਹ ਸਾਰੀ ਜਿਹੜੀ ਅੱਗ ਹੈ ਇਹ ਫੈਲ ਰਹੀ ਹੈ। ਬੈਲਜੀਅਮ ਨੈਕਸਟ ਹੈ, ਜਰਮਨੀ ਨੈਕਸਟ ਹੈ। ਔਰ ਅਸਲ 'ਚ ਇਹ ਜਿਹੜਾ ਮਾਹੌਲ 9/11 ਤੋਂ ਬਾਅਦ ਮੁਸਲਮਾਨਾਂ ਦੇ ਖਿਲਾਫ ਜਾਂ ਇਸਲਾਮ ਦੇ ਖਿਲਾਫ ਇੱਕ ਵੇਵ ਬਣੀ, ਕਮਿਊਨਿਜ਼ਮ ਦਾ ਅੰਤ ਹੋਇਆ, ਇਹਨਾਂ ਨੇ ਇਸਲਾਮ ਨੂੰ ਧੁਰ ਲਿਆ ਅੱਗੇ ਜੀ। ਹੁਣ ਉਹ ਜਿਹੜਾ ਜ਼ਹਿਰ ਤਾਂ ਇਹ ਕੱਢਣਾ ਚਾਹੁੰਦੇ ਨੇ ਉਧਰ, ਔਰ ਉਹਦੇ ਪਿੱਛੇ ਇਹਨਾਂ ਦੀ ਸਾਈਕੋ ਹਿਸਟਰੀ ਹੈ 1400 ਸਾਲ ਦੀ ਈਸਾਈਅਤ, ਔਰ ਇੱਕ ਪਾਸੇ ਕਰੂਸੇਡਸ, ਇੱਕ ਪਾਸੇ ਜਿਹਾਦ। ਇਹਨਾਂ ਨੂੰ ਸਲਾਹੁਦੀਨ ਨਜ਼ਰ ਆਉਂਦਾ ਹੈ, ਉਹਨਾਂ ਨੂੰ ਕਿੰਗ ਰਿਚਰਡਸ ਨਜ਼ਰ ਆਉਂਦਾ ਹੈ। ਪਰ ਇਹਨਾਂ ਦੀ ਇਸ ਨਫ਼ਰਤ ਭਰੀ ਲੜਾਈ ਦੀ ਕ੍ਰਾਸ ਫਾਇਰਿੰਗ ਦੇ ਵਿੱਚ ਸਿੱਖ ਫਸ ਗਏ ਜੀ। ਕਿਉਂਕਿ ਲਾਅ ਜਿਹੜੇ ਬਣ ਰਹੇ ਨੇ ਉਹ ਤਾਂ ਨੇ ਕਿ ਵੀ ਯੂਰਪ ਦੇ ਵਿੱਚ ਕਿਵੇਂ ਮੁਸਲਮਾਨਾਂ ਦੇ ਪ੍ਰਭਾਵ ਨੂੰ ਕਰਬ ਕੀਤਾ ਜਾਏ, ਕਿਉਂਕਿ ਇਸਲਾਮ ਫੈਲ ਵੀ ਰਿਹਾ ਤੇਜ਼ੀ ਨਾਲ, ਪਲੱਸ ਉਹਨਾਂ ਦੀ ਨਫ਼ਰਤ ਵੀ ਹੈ ਜੀ। ਪਰ ਇਸ ਸਾਰੇ ਦੇ ਵਿੱਚ ਜਿਹੜੀ ਸਾਡੀ ਆਈਡੈਂਟੀਟੀ ਹੈ, ਸਾਡੀ ਪਛਾਣ ਹੈ ਜੀ, ਉਹ ਸਫਰ ਕਰ ਰਹੀ ਹੈ। ਸੋ ਉਹਦੇ ਲਈ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਬੜਾ ਇੰਪੋਰਟੈਂਟ ਹੈ ਇਹ ਡਿਸੀਜਨ ਅਲਟੀਮੇਟਲੀ, ਕਿਉਂਕਿ ਜੇ ਇੱਕ ਲਾਅ ਬਣ ਜਾਂਦਾ ਹੈ, ਕੋਰਟਸ ਨੇ ਤਾਂ ਲਾਅ ਨੂੰ ਇੰਟਰਪ੍ਰੀਟ ਕਰਨਾ ਹੈ, ਕੋਰਟਸ 'ਚੋਂ ਸਾਨੂੰ ਰਿਪਰੀਵ ਨਹੀਂ ਮਿਲਣੀ ਹੈ ਜੀ। ਸਾਨੂੰ ਰਿਪਰੀਵ ਮਿਲੇਗੀ ਪੋਲੀਟੀਕਲੀ।
ਸੋ ਉਹਦੇ 'ਚ ਜਿਵੇਂ ਇੰਗਲੈਂਡ ਹੈ ਜਿਹਦੇ ਨਾਲ ਸਿੱਖਾਂ ਦੇ ਸੰਬੰਧ ਰਹੇ, ਉਹਨਾਂ ਨਾਲ ਟ੍ਰੀਟੀਜ਼ ਵੀ ਰਹੀਆਂ, ਉਹਨਾਂ ਨੇ ਸਾਡਾ ਰਾਜ ਵੀ ਖੋਇਆ, ਫਿਰ ਸਾਨੂੰ ਵਰਤਿਆ ਵੀ ਆਪਣਾ ਰਾਜ ਜੀ ਕਾਇਮ ਰੱਖਣ ਦੇ ਲਈ। ਸੰਸਾਰ ਜੰਗਾਂ 'ਚ ਵੀ ਅਸੀਂ ਲੜੇ, 1 ਮਿਲੀਅਨ ਸਿੱਖ ਵੀ ਇੰਗਲੈਂਡ 'ਚ ਬੈਠੇ। ਜੀ ਉਹ ਸਮਝਦੇ ਨੇ ਵੀ ਸਾਡੇ ਲਈ ਦਸਤਾਰ ਸਿੱਖੀ ਸਰੂਪ ਦੀ ਕੀ ਅਹਿਮੀਅਤ ਹੈ। ਜੀ ਸੋ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਨੋ ਮੈਟਰ ਕੀ ਉਹਨਾਂ ਦੇ ਲਾਅ ਨੇ, ਸਾਨੂੰ ਪੋਲੀਟੀਕਲ ਲੌਬੀ ਕਰਨੀ ਪਏਗੀ ਯੂਰਪ ਭਰ ਦੇ ਵਿੱਚ, ਕਿਉਂਕਿ ਭਾਰਤ ਨੇ ਤਾਂ ਸਾਡੇ ਰੈਸਕਿਊ ਤੇ ਨਹੀਂ ਆਣਾ। ਜੇ ਉਹਨਾਂ ਨੇ ਆਣਾ ਹੁੰਦਾ ਹੈ ਤੇ ਫਿਰ ਫਰਾਂਸ ਨਾਲ ਪੱਗ ਦਾ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ। ਜੀ ਜੀ 4-4 ਬਿਲੀਅਨ ਡਾਲਰ ਦੇ ਸੌਦੇ ਕਰਦੇ ਨੇ ਉਹਨਾਂ ਦੇ ਨਾਲ। ਉਹਨਾਂ ਨਾਲ ਇਹ ਨਹੀਂ ਕਹਿ ਸਕਦੇ ਕਿ ਵੀ ਪਹਿਲਾਂ ਇਹ ਰਿਜ਼ੋਲਵ ਕਰੋ ਦਸਤਾਰ ਦਾ ਇਸ਼ੂ। ਜੇ ਫਰਾਂਸ ਨਾਲ ਇੰਡੀਅਨ ਇਨਫਲੂਐਂਸ ਦੇ ਥੱਲੇ ਖਾਸ ਤੌਰ ਤੇ ਜਿਵੇਂ ਟ੍ਰੇਡ ਕਰਦੇ ਨੇ ਇਹ ਰਿਜ਼ੋਲਵ ਹੋਇਆ ਹੁੰਦਾ ਤੇ ਬਾਕੀ ਦੇਸ਼ਾਂ ਨੂੰ ਦੇ ਲਈ ਇਹ ਰੋਲ ਮਾਡਲ ਹੋਣਾ ਸੀ ਜੀ ਕਿ ਭਾਈ ਦੇਖੋ ਉਹਨਾਂ ਨੇ ਵੀ, ਫਰਾਂਸ ਵਰਗੇ ਮੁਲਕ ਨੇ ਵੀ, ਜਿੱਥੇ ਉਹਨਾਂ ਨੇ ਲੈਸ ਸੈਟੇ ਦੇ ਨਾਂ ਥੱਲੇ ਰਿਲੀਜਨ ਔਰ ਸਟੇਟ ਨੂੰ ਅੱਡ ਰੱਖਿਆ, ਉਹਨਾਂ ਨੇ ਸਿੱਖਾਂ ਨੂੰ ਕਨਸੈਸ਼ਨ ਦਿੱਤੇ। ਹੁਣ ਉੱਥੇ ਨਹੀਂ ਮਿਲਿਆ, ਅਸੀਂ ਲੜਾਈ ਲੜ ਕੇ ਦੇਖ ਲਿਆ, ਯੂਰਪੀਅਨ ਕੋਰਟ ਤੱਕ ਗਏ, ਯੂਰਪੀਅਨ ਕੋਰਟ ਸਾਡੇ ਖਿਲਾਫ ਆਇਆ ਜੀ। ਯੂਨਾਈਟਿਡ ਸਿੱਖਸ ਵਾਲੇ ਇਹਨੂੰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਮੇਟੀ ਦੇ ਕੋਲ ਲੈ ਕੇ ਆਏ, ਇੱਥੇ ਸਿੱਖਾਂ ਦੇ ਹੱਕ 'ਚ ਫੈਸਲਾ ਹੋ ਗਿਆ। ਪਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਕਮੇਟੀ ਉਹ ਫਰਾਂਸ ਦੇ ਲਾਅ ਨੂੰ ਤਾਂ ਓਵਰਰਾਈਡ ਨਹੀਂ ਕਰਦੀ ਹੈ, ਜੀ ਜੀ ਉਹ ਫੈਸਲਾ ਹੋਇਆ ਉਹਦਾ ਕੋਈ ਨਤੀਜਾ ਨਹੀਂ ਹੈ। ਜੀ। ਸੋ ਮੈਂ ਇਹ ਸਮਝਦਾ ਵੀ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ, ਔਰ ਜਿਹੜਾ ਸਾਡਾ ਯਤਨ ਹੋਣਾ ਚਾਹੀਦਾ ਹੈ ਉਹ ਇਸ ਇਸ਼ੂ ਨੂੰ ਪੋਲੀਟੀਕਲ ਲੌਬੀ ਦੇ ਨਾਲ, ਇੰਗਲੈਂਡ ਦੇ ਨਾਲ ਜਿਹੜਾ ਉਹਨੂੰ ਆਧਾਰ ਬਣਾ ਕੇ, ਔਰ ਬਾਕੀ ਜਿੱਥੇ ਦੇਸ਼ਾਂ ਸਿੱਖਾਂ ਦਾ ਇਨਫਲੂਐਂਸ ਵੱਧ ਰਿਹਾ ਹੈ ਜੀ ਸਿੱਖਾਂ ਦੇ ਲਈ ਕੰਸੈਸ਼ਨ ਲੈਣਾ। ਅਦਰਵਾਈਜ਼ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਸਾਡੇ ਲਈ ਬੜਾ ਮਾਰੂ ਫੈਸਲੇ ਨੇ ਜਿਹੜੇ ਚੱਲ ਰਹੇ ਨੇ, ਔਰ ਸਾਡੀ ਆਬਾਦੀ ਨੂੰ ਘਟਾਉਣ 'ਚ ਵੀ, ਬੱਚਿਆਂ ਦੀ ਇਨਕਨਵੀਨੀਅੰਸ, ਔਰ ਇਹ ਗੱਲ ਸਿਰਫ ਸਕੂਲਾਂ ਤੱਕ ਨਹੀਂ ਰਹੇਗੀ, ਇਹ ਦੂਸਰੀਆਂ ਥਾਵਾਂ ਤੇ ਵੀ ਜਾਏਗੀ ਔਰ ਬਹੁਤ ਪ੍ਰੋਬਲਮਸ ਕ੍ਰੀਏਟ ਹੋਣਗੀਆਂ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਸਰਦਾਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਅੱਜ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੀ ਸਟੇਟ ਨੂੰ ਤੰਬਾਕੂ ਫ੍ਰੀ ਸਟੇਟ ਬਣਾਉਣ ਦਾ ਐਲਾਨ ਕੀਤਾ ਹੈ। ਤੰਬਾਕੂ ਹਿੰਦੂਆਂ ਦੇ ਸੱਭਿਆਚਾਰ ਦਾ ਇੱਕ ਹਿੱਸਾ ਹੈ, ਪਰ ਦੂਸਰੀ ਤਰਫ ਤੰਬਾਕੂ, ਸਿਗਰਟ, ਸ਼ਰਾਬ ਅਤੇ ਦੂਸਰੇ ਨਸ਼ਿਆਂ ਨੂੰ ਸਿੱਖੀ ਵਿੱਚ ਪੂਰਨ ਤੌਰ ਤੇ ਵਿਵਰਜਿਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਇਸ ਤੱਥ ਨੂੰ ਬਿਲਕੁਲ ਅਣਗੌਲਿਆ ਕਰਕੇ ਪੰਜਾਬ ਵਿੱਚ ਡਰੱਗਸ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਉਤਸ਼ਾਹਿਤ ਕਰ ਰਹੀ ਹੈ। ਜੇ ਗੈਰ ਸਿੱਖ ਸਟੇਟਾਂ ਤੰਬਾਕੂ ਅਤੇ ਸ਼ਰਾਬ ਵੇਚੇ ਬਿਨਾਂ ਆਪਣੀ ਆਰਥਿਕਤਾ ਨੂੰ ਚਲਾ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ? ਪੰਜਾਬ ਵਿੱਚ ਤਾਂ ਅਖੌਤੀ ਪੰਥਕ ਸਰਕਾਰ ਦੀ ਹਕੂਮਤ ਹੈ। ਹਾਂ ਡਾਕਟਰ ਸਾਹਿਬ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਵੀਰ ਪਰਮਜੀਤ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ, ਲਗਾਤਾਰਤਾ ਨਾਲ ਲਿਖਦੇ ਨੇ ਜੀ। ਇਸ਼ੂ ਵੀ ਉਹਨਾਂ ਨੇ ਇੰਪੋਰਟੈਂਟ ਲਿਆਂਦਾ ਕਿ ਇੱਕ ਪਾਸੇ ਤਾਂ ਪੰਜਾਬ ਦੀ ਵਜ਼ਾਰਤ ਸਣੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਦੇ ਜਦੋਂ ਪਿਛਲੇ ਦਿਨਾਂ 'ਚ ਗੋਆ ਦੀਆਂ ਬੀਚਾਂ ਤੇ ਆਰਾਮ ਫਰਮਾ ਰਹੇ ਸੀ ਜੀ, ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਉੱਥੇ ਜਾ ਕੇ ਦੇਖਿਆ ਬੜੇ ਵਧੀਆ ਕਸੀਨੋ ਨੇ ਜੀ, ਔਰ ਇਹ ਤਾਂ ਪੰਜਾਬ 'ਚ ਵੀ ਹੋਣੇ ਚਾਹੀਦੇ ਨੇ, ਔਰ ਇਹ ਇਹਨਾਂ ਦਾ ਅਗਲਾ ਸਟੈਪ ਹੈ ਕਿ ਪੰਜਾਬ 'ਚ ਜੂਆ ਘਰ ਖੋਲ੍ਹਣਾ, ਫਿਰ ਚੱਕਰੇ ਖੋਲ੍ਹਣਗੇ ਜੀ। ਇਹ ਇਹਨਾਂ ਦੀ ਲਾਈਨ ਚੱਲ ਰਹੀ ਹੈ। ਤੰਬਾਕੂ ਜਾਂ ਸ਼ਰਾਬ, ਇਹ ਤਾਂ ਪੰਜਾਬ ਇਸ ਵੇਲੇ, ਮੈਂ ਜੇ ਗਲਤ ਨਾ ਹੋਵਾਂ ਤੇ ਭਾਰਤ ਦੀ 5ਵੀਂ ਜਾਂ 6ਵੀਂ ਤੰਬਾਕੂ ਕੰਜ਼ਿਊਮਿੰਗ ਸਟੇਟ ਬਣ ਗਈ ਜੀ। ਔਰ ਉਹਦੇ 'ਚ ਬੀੜੇ ਦੇ ਨਾਂ ਥੱਲੇ ਜਾਂ ਗੁਟਖੇ ਦੇ ਨਾਂ ਥੱਲੇ ਈਵਨ ਜਿਹੜੇ 9-9 10-10 ਸਾਲ ਦੇ ਸਕੂਲ ਜਾਣ ਵਾਲੇ ਬੱਚੇ ਨੇ, ਸਕੂਲਾਂ ਦੇ ਬਾਹਰ ਉਹ ਗੁਟਖਾ ਉਹਨੂੰ ਕਹਿੰਦੇ ਨੇ ਜੀ, ਉਹ ਤੰਬਾਕੂ ਹੁੰਦਾ, ਚਿਊਇੰਗ ਟੰਬਾਕੂ ਹੁੰਦਾ। ਔਰ ਪੰਜਾਬ 'ਚ ਕਦੇ ਕੋਈ ਡਾਟਾ ਕਲੈਕਟ ਹੁੰਦਾ ਨਹੀਂ ਪ੍ਰੋਪਰਲੀ। ਜੇ ਡਾਟਾ ਕਲੈਕਟ ਕੀਤਾ ਜਾਏ ਤਾਂ ਮਾਲਵਾ ਬੈਲਟ 'ਚ ਤਾਂ ਵੈਸੇ ਕੈਂਸਰ ਹੈ ਜੀ, ਡਿਊ ਟੂ ਪਾਣੀ 'ਚ ਜੋ ਕੁਝ ਚੱਲ ਰਿਹਾ ਜਾਂ ਕਿਵੇਂ ਹੈ। ਈਵਨ ਬੱਚਿਆਂ ਦੇ ਵਿੱਚ ਵੀ ਜਿਹੜੀ ਕੈਂਸਰਸ ਹੈ, ਔਰ ਖ਼ਾਸ ਤੌਰ ਤੇ ਗਲੇ ਦਾ ਕੈਂਸਰ ਜਾਂ ਜ਼ੁਬਾਨ ਦਾ ਕੈਂਸਰ, ਉਹਦੀ ਇਨਸੀਡੈਂਸ ਕਈ ਗੁਣਾ ਜ਼ਿਆਦਾ ਹੋਏਗੀ ਚਿਊਏਬਲ ਟobacco ਦੀ ਬਦੌਲਤ। ਜੀ। ਸ਼ਰਾਬ ਦਾ ਤਾਂ ਹਾਲ ਇਹ ਹੈ ਕਿ ਵੀ ਆ ਪਿਛਲੇ ਬਜਟ ਤੋਂ ਹੁਣ ਦੇ ਬਜਟ ਤੱਕ 200 ਕਰੋੜ ਰੁਪਈਆ ਵਾਧੂ ਜਿਹੜਾ ਉਹਨਾਂ ਨੇ ਰੈਵਨਿਊ ਬਣਾਉਣਾ ਹੈ ਨਵੇਂ ਠੇਕੇ ਖੋਲ ਕੇ ਜੀ। ਗੁਰਦੁਆਰਿਆਂ, ਮੰਦਰਾਂ, ਮਸੀਤਾਂ ਦੇ ਬਾਹਰ, ਸਕੂਲਾਂ ਦੇ ਬਾਹਰ ਕੋਈ ਜਿਹੜਾ ਵੀ ਇਹ ਈਵਨ ਥੋੜੀ ਬਹੁਤ ਕੋਈ ਇਨਹਿਬਿਸ਼ਨ ਵੀ ਸੀ ਕਿ ਜੀ 100 ਮੀਟਰ 'ਚ ਨਹੀਂ ਖੁੱਲ ਸਕਦਾ ਜਾਂ ਉਹ ਸਾਰਾ ਉਹਨਾਂ ਨੇ ਕੰਮ ਖਤਮ ਕਰ ਦਿੱਤਾ ਜੀ। ਗੁਜਰਾਤ ਡਰਾਈ ਸਟੇਟ ਹੈ ਜੀ। ਮਹਾਰਾਸ਼ਟਰ ਵਰਗੀ ਸਟੇਟ ਔਰ ਸ਼ਾਇਦ ਛੱਤੀਸਗੜ੍ਹ ਜਾਂ ਕਿਸੇ ਹੋਰ ਨੇ, ਬਿਹਾਰ ਨੇ ਵੀ ਪਿੱਛੇ ਜੇ ਪਾਸ ਕੀਤਾ ਹੈ ਕਿ ਵੀ
ਜਿਹੜਾ ਅਸੀਂ ਤਮਾਕੂ ਤੇ ਪਾਬੰਦੀ ਲਾਣਾ ਹੈ। ਇਹਨਾਂ ਨੇ ਹਿਮਾਚਲ ਪ੍ਰਦੇਸ਼ ਦਾ ਜ਼ਿਕਰ ਕੀਤਾ ਹੈ ਜੀ। ਜਿਹੜੇ ਹਿਮਾਚਲ ਪ੍ਰਦੇਸ਼ ਦਾ ਜਿਹੜੀਆਂ ਬੱਸਾਂ ਪੰਜਾਬ 'ਚ ਆਉਂਦੀਆਂ ਨੇ ਜਾਂ ਜਾਂਦੀਆਂ ਰਹੀਆਂ ਨੇ, ਕੋਈ ਡਰਾਈਵਰ ਐਸਾ ਨਹੀਂ ਸੀ ਹੁੰਦਾ ਜਿਹਨੇ ਸਿਗਰਟ ਨਾ ਲਾਈ ਹੋਏ। ਜੀ। ਪਰ ਉਹਨਾਂ ਦੀ ਗਵਰਨਮੈਂਟ ਨੇ ਵੀ, ਇਹ ਅਨਪੋਪੂਲਰ ਡਿਸੀਜਨ ਵੀ ਹੋਏਗਾ ਕਿਉਂਕਿ ਉਹ ਪਹਾੜੀਏ ਬੀੜੀ ਪੀਂਦੇ ਨੇ ਜੀ, ਕਿ ਵੀ ਇਸ ਗੱਲ ਦੇ ਉੱਤੇ ਪਾਬੰਦੀ ਲਾਉਣ ਦਾ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਆਪਣੇ ਲੋਕਾਂ ਦੀ ਸਿਹਤ ਦਾ ਧਿਆਨ, ਉਹਨਾਂ ਲਈ ਕੋਈ ਧਾਰਮਿਕ ਪਾਬੰਦੀ ਨਹੀਂ ਹੈ। ਜੀ ਬਿਲਕੁਲ। ਸਾਡੇ ਲਈ ਤਾਂ ਤਮਾਕੂ, ਸ਼ਰਾਬ ਜਾਂ ਨਸ਼ੇ ਉਹ ਤਾਂ ਧਾਰਮਿਕ ਤੌਰ ਤੇ ਬਵਰਜਤ ਨੇ, ਤਮਾਕੂ ਚੌਥੀ ਕ੍ਰੈਤ ਸ਼ਾਮਲ ਹੈ। ਜੀ। ਲੇਕਿਨ ਇਸ ਅਖੌਤੀ ਪੰਥਕ ਸਰਕਾਰ ਨੂੰ ਕੀ ਕਹੀਏ, ਜੇ ਇਹਨਾਂ ਨੇ ਮਿੱਥਿਆ ਹੀ ਹੋਇਆ ਵੀ ਸਿੱਖਾਂ ਨੂੰ ਸ਼ਰਾਬੀ ਬਣਾਉਣਾ, ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਮਿੱਥਿਆ ਹੋਇਆ, ਜਵਾਨੀ ਨੂੰ ਡਰੱਗੀ ਬਣਾਉਣਾ, ਇਹਨਾਂ ਨੇ ਮਿੱਥਿਆ ਹੋਇਆ ਕਿ ਤਮਾਕੂ ਜਿਹੜਾ ਉਹ ਪੰਜਾਬ ਦੇ ਵਿੱਚ ਅਸੀਂ ਵਕਵਾਉਣਾ। ਇਹ ਤਾਂ ਅੰਮ੍ਰਿਤਸਰ ਨੂੰ ਇੱਕ ਹੋਲੀ ਸਿਟੀ, ਜਿੱਥੋਂ ਇਹ ਮੰਗ ਸ਼ੁਰੂ ਹੋਈ ਧਰਮ ਯੁੱਧ ਮੋਰਚੇ ਦੀ, ਉਹਦੇ ਵੱਲ ਕਦਮ ਨਹੀਂ ਵਧਾ ਸਕੇ। ਜੀ ਜੀ। ਔਰ ਇਹਦੇ ਬਾਵਜੂਦ ਕਿ ਇਸ ਗੱਲ ਦੇ ਲਈ ਮਾਡਲ ਨੇ ਕਿ ਭਾਈ ਹਿੰਦੂਆਂ ਦੇ ਸ਼ਹਿਰ ਹਰਿਦੁਆਰ ਔਰ ਕੁਰੂਕਸ਼ੇਤਰ ਤੇ ਵੈਸ਼ਨੋ ਦੇਵੀ ਜਾਣ ਵਾਲੇ ਕੱਟੜੇ ਤੋਂ ਸ਼ੁਰੂ ਹੋ ਜਾਂਦਾ, ਉੱਥੇ ਗੰਢਾ ਵੀ ਨਹੀਂ ਜਾ ਸਕਦਾ। ਜੀ। ਪਿਆਜ਼, ਕਿਉਂਕਿ ਜੀ ਪਿਆਜ਼ ਵਰਜਤ ਹੈ ਵੈਸ਼ਨਵ ਵਾਲਿਆਂ 'ਚ। ਜੀ। ਤੇ ਸੰਤ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਲਾਈਟਰ ਵੇਂਜ ਕੇ ਵੀ ਦੇਵੀ ਦੀਆਂ ਨਾਸਾਂ ਇੰਨੀਆਂ ਚੌੜੀਆਂ ਨੇ ਵੀ ਉਹਨੂੰ ਗੰਢੇ ਦੀ ਮੁਸ਼ਕ ਆ ਜਾਂਦੀ ਹੈ ਉੱਥੋਂ 30 ਮੀਲ ਤੋਂ। ਜੀ। ਲੇਕਿਨ ਉਹਨਾਂ ਨੇ ਬਣਾਇਆ ਹੋਇਆ ਪੰਜਾਬ 'ਚ ਬਹੁਤ ਕੁਝ ਸਟੇਟ ਗਵਰਨਮੈਂਟ ਕਰ ਸਕਦੀ ਹੈ, ਪਰ ਇਹ ਤਾਂ ਇਹਨਾਂ ਦਾ ਮੁੰਡਾ ਹੈ, ਹਿੰਦੂ ਤਵੀਆਂ ਦਾ ਬਾਦਲ। ਜੀ। ਔਰ ਇਹ ਲੱਗਾ ਹੋਇਆ ਸਿੱਖੀ ਦਾ ਬੇੜਾ ਗਰਕ ਕਰ। ਜੀ। ਸੋ ਇਹਨਾਂ ਨੂੰ ਕੀ ਲੋੜ ਹੈ ਕਿ ਵੀ ਇਹ ਕੋਈ ਇਸ ਕਿਸਮ ਦੀ ਪਾਬੰਦੀ ਲਾਣ? ਇਹ ਤਾਂ ਸਿੱਖੀ ਨੂੰ ਗਰਕ ਕਰਨ ਦਾ ਏਜੰਡਾ ਲੈ ਕੇ ਅੱਗੇ ਆਇਆ ਹੈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।